अस्सलाम वालेकुम। अस्सलाम वालेकुम। ਕੀ ਹਾਲ ਹੈ? ਠੀਕ ਹੋ? ਪਿਛਲੇ ਸਿਲਸਿਲੇ 'ਚ ਅਸੀਂ ਗੱਲ ਕੀਤੀ ਸੀ ਕਿ ਬਦੀਲ ਬਿਨ ਤਹੈਫਾ, ਜ਼ਬੀਲ ਬਿਨ ਤਹੈਫਾ, ਬਜ਼ੀਲ ਬਿਨ ਤਹੈਫਾ, ਇਹ ਤਿੰਨ ਨਾਂ ਯੂਜ਼ ਹੁੰਦੇ ਨੇ ਇੱਕ ਬੰਦੇ ਵਾਸਤੇ। ਉਹਨਾਂ ਦੀ ਸ਼ਹਾਦਤ ਹੋਈ ਦੀਬਲ ਸ਼ਹਿਰ ਦੇ ਬਾਹਰ। ਅਬਦੁੱਲਾ ਸਲਮੀ ਜਿਹੜੇ ਕਿ ਮਕਰਾਨ ਦੇ ਗਵਰਨਰ ਸਨ, ਉਹ ਬਚੀ ਖੁਚੀ ਸਪਾਹ ਨੂੰ ਲੈ ਕੇ ਤੇ ਮਕਰਾਨ ਗਏ, ਮਰਮ ਪੱਟੀ ਕੀਤੀ ਤੇ ਫੌਰਨ ਜਿਹੜਾ ਵੇ ਅਤਲਾ ਕਮਾਂਡਰ ਇਨ ਚੀਫ ਵੱਡੇ ਸਲਾਰ ਹਜਾਜ ਬਿਨ ਯੂਸਫ ਨੂੰ ਭੇਜੀ ਕਿ ਸਾਡੇ ਜਿਹੜੇ ਨੇ ਇਸ ਤਰ੍ਹਾਂ ਇੰਨੇ ਜ਼ਿਆਦਾ ਲੋਕ ਜਿਹੜੇ ਨੇ ਸ਼ਹੀਦ ਹੋ ਗਏ ਨੇ, ਜਿਹੜਾ ਸਲਾਰ ਤੁਸੀਂ ਭੇਜਿਆ ਸੀ ਉਹ ਵੀ ਇੱਥੇ ਸ਼ਹੀਦ ਹੋ ਗਿਆ ਤੇ ਵਜ੍ਹਾ ਕੀ ਹੋਈ ਉਹ ਵੀ ਦੱਸਿਆ। ਹਜਾਜ ਬਿਨ ਯੂਸਫ ਨੇ ਜਦੋਂ ਇਹ ਰੁਕਾ ਪੜਿਆ ਉਹਨੂੰ ਬੜਾ ਦੁੱਖ ਹੋਇਆ। ਉਹਨੇ ਸੋਚੋ ਵਿਚਾਰ ਤੋਂ ਬਾਅਦ ਜਿਹੜਾ ਵੇ ਰੇ ਸ਼ਹਿਰ ਜਿਹੜਾ ਵੇ ਕਸਦ ਦੜਾਇਆ ਰੁਕਾ ਦੇ ਕੇ। ਕਸਦ ਉੱਥੇ ਪਹੁੰਚਿਆ ਮੁਹੰਮਦ ਬਿਨ ਕਾਸਮ ਕੋਲ। ਮੁਹੰਮਦ ਬਿਨ ਕਾਸਮ ਜਿਹੜਾ ਵੇ 17 ਸਾਲ ਦਾ ਇੱਕ ਨੌਜਵਾਨ ਲੜਕਾ ਸੀ, ਸਲਾਰ ਸੀ। ਉਹਨੂੰ ਹਜਾਜ ਬਿਨ ਯੂਸਫ ਨੇ ਵਾਪਸ ਬੁਲਾਇਆ ਦਮਿਸ਼ਕ। ਉਹਨੇ ਜੋ ਹੀ ਰੁਕਾ ਪੜਿਆ ਉਹਨੇ ਆਪਣੇ ਇੰਤਜ਼ਾਮਾਤ ਕੀਤੇ ਸਫ਼ਰ ਦੇ ਤੇ ਵਾਪਸ ਆ ਗਿਆ ਦਮਿਸ਼ਕ। ਦਮਿਸ਼ਕ ਆ ਕੇ ਉਹਦੇ ਤੇ ਹਜਾਜ ਦੇ ਦਰਮਿਆਨ ਮੁਲਾਕਾਤ ਹੋਈ। ਹਜਾਜ ਨੇ ਉਹਨੂੰ ਕਿਹਾ ਬਈ ਤੂੰ ਆਪਣੇ ਇੱਥੇ ਜਿਹੜੇ ਨੇ ਜ਼ਾਤੀ ਕੰਮ ਜਿਹੜੇ ਨੇ, ਖਾਨਦਾਨ ਨੂੰ ਮਿਲਣਾ ਹੈ, ਰਿਸ਼ਤੇਦਾਰਾਂ ਨੂੰ ਮਿਲਣਾ ਹੈ, ਤੂੰ ਮਿਲ ਮੁਲ ਲੈ। ਉਸ ਤੋਂ ਬਾਅਦ ਜਿਹੜਾ ਵੇ ਤੂੰ ਪਹਿਲੀ ਫੁਰਸਤ ਵਿੱਚ ਜਿਹੜਾ ਵੇ ਮਕਰਾਨ ਦਾ ਸਫ਼ਰ ਕਰ। ਅਬਦੁੱਲਾ ਸਲਮੀ ਤੈਨੂੰ ਸਾਰਾ ਕੁਝ ਸਮਝਾ ਦੇਗਾ। ਤੇ ਨਾਲੇ ਉਹਨੂੰ ਇਹ ਖਬਰ ਦਿੱਤੀ ਕਿ ਜ਼ਬੀਲ ਬਿਨ ਤਹੈਫਾ ਜਿਹੜੇ ਹੈ ਤੇਰਾ ਦੋਸਤ ਉਹ ਸ਼ਹੀਦ। ਮੁਹੰਮਦ ਬਿਨ ਕਾਸਮ ਨੇ ਰਾਤੋਂ ਰਾਤ ਆਪਣੇ ਸਾਰੇ ਕੰਮ ਨਿਪਟਾਏ, ਆਪਣੀ ਬੀਵੀ ਨੂੰ ਮਿਲਿਆ, ਮਾਂ ਨੂੰ ਮਿਲਿਆ ਤੇ ਅਗਲੇ ਦਿਨ ਸਵੇਰੇ ਸਵੇਰੇ ਲਸ਼ਕਰ ਲੈ ਕੇ ਖਲੋ ਗਿਆ ਦਮਿਸ਼ਕ ਦੇ ਬਾਹਰ। ਤੇ ਹਜਾਜ ਬਿਨ ਯੂਸਫ ਕੋਲੋਂ ਇਜਾਜ਼ਤ ਤਲਬ ਕੀਤੀ। ਹਜਾਜ ਬਿਨ ਯੂਸਫ ਨੇ ਇੰਤਜ਼ਾਮ ਪਹਿਲੇ ਤੋਂ ਕਰ ਲਿਆ ਸੀ। ਇੰਤਜ਼ਾਮ ਕੀ ਕੀਤਾ? 12,000 ਦਾ ਲਸ਼ਕਰ, ਜਿਹਦੇ ਵਿੱਚ 6,000 ਘੋੜਸਵਾਰ, 3,000 ਪਿਆਦਾ ਫੌਜ, 3,000 ਊਂਟ ਜਿਨ੍ਹਾਂ ਦੇ ਉੱਤੇ ਜਿਹੜਾ ਵੇ ਸਮਾਨ ਸੀ, ਕੰਬਲ, ਖੈਮੇ, ਯੇ ਵੋ। ਨਾਲੇ ਕੁਝ ਨਸੀਹਤਾਂ ਹਜਾਜ ਬਿਨ ਯੂਸਫ ਨੇ ਮੁਹੰਮਦ ਬਿਨ ਕਾਸਮ ਨੂੰ ਕੀਤੀਆਂ। ਉਹਦੇ ਨਸੀਹਤਾਂ ਦੇ ਵਿੱਚੋਂ ਕੁਝ ਜਿਹੜੀਆਂ ਨੇ ਉਹ ਤੁਹਾਡੀ ਨਜ਼ਰ ਕਰਾਂਗਾ ਕਿ ਜਿਹੜਾ ਇਲਾਕਾ ਫਤਹ ਕਰ ਲੇਗਾ ਉੱਥੇ ਦੇ ਲੋਕਾਂ ਨਾਲ ਅੱਛਾ ਸਲੂਕ ਕਰੀ, ਉਹਨਾਂ ਨੂੰ ਬਿਲਾ ਵਜ੍ਹਾ ਕਤਲ ਨਹੀਂ ਕਰਨਾ। ਜਿਹੜਾ ਤੇਰੇ ਅੱਗੇ ਤਲਵਾਰ ਚੁੱਕੇ ਉਹ ਮੌਤ ਦਾ ਹੱਕਦਾਰ ਹੈ, ਜਿਹੜਾ ਹਥਿਆਰ ਸੁੱਟ ਦੇ ਉਹ ਬਖਸ਼ਿਸ਼ ਦਾ ਹੱਕਦਾਰ ਹੈ। ਜਜ਼ੀਆ ਜਿਹਨੂੰ ਅਸੀਂ ਟੈਕਸ ਕਹਿੰਦੇ ਆ, ਜਿਹਨੂੰ ਅਸੀਂ ਲਗਾਨ ਕਹਿੰਦੇ ਆ, ਉਹ ਲੋਕਾਂ ਤੇ ਮੁਕਰਰ ਕਰਨਾ ਤੇ ਅਮੀਰਾਂ ਤੇ ਜ਼ਿਆਦਾ, ਗਰੀਬਾਂ ਤੇ ਥੋੜਾ। ਤੇ ਜਿਹੜਾ ਬੰਦਾ ਇਸਲਾਮ ਕਬੂਲ ਕਰਨ ਵਾਲੇ ਪਾਸੇ ਆਏ ਉਹਨੂੰ ਸੀਨੇ ਨਾਲ ਲਾਣਾ। ਜਿਹੜੇ ਗੈਰ ਮੁਸਲਮ ਲੋਕ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਇਸਲਾਮ ਕਬੂਲ ਕਰਨ। ਇਹ ਨਸੀਹਤਾਂ ਕਰਕੇ ਉਹਨੇ ਮੁਹੰਮਦ ਬਿਨ ਕਾਸਮ ਨੂੰ ਤੋੜ ਦਿੱਤਾ। ਮੁਹੰਮਦ ਬਿਨ ਕਾਸਮ ਜਦੋਂ ਮਕਰਾਨ ਆਇਆ, ਮਕਰਾਨ ਦੀ ਸੂਰਤ ਹਾਲ ਆ ਕੇ ਵੇਖੀ, ਉੱਥੇ ਦੇ ਗਵਰਨਰ ਨੂੰ ਮਿਲਿਆ। ਗਵਰਨਰ ਨੇ ਬੜੀ ਖੁਸ਼ੀ ਨਾਲ ਉਹਦਾ ਇਸਤਕਬਾਲ ਕੀਤਾ ਤੇ ਜੰਗ ਦੇ ਜਿਹੜੇ ਹਾਲਾਤ ਸਨ ਉਹ ਉਹਨੂੰ ਦੱਸੇ। ਹੁਣ ਜੰਗ ਦੇ ਹਾਲਾਤ ਗਵਰਨਰ ਨੂੰ ਦੱਸ ਰਿਹਾ ਸੀ ਖੁਰੈਮ ਬਿਨ ਅਬਦੁੱਲਾ, ਇੱਕ ਛੋਟੀ ਜਿਹੀ ਰਸਾਲੇ ਦਾ ਸਲਾਰ ਸੀ ਤੇ ਇਹ ਦੁਸ਼ਮਣ ਦੇ ਇਲਾਕੇ 'ਚ ਜਾ ਕੇ ਤੇ ਸ਼ਬ ਖੂਨ ਮਾਰਦਾ ਸੀ। ਦਿਨ ਦੇ ਟਾਈਮ ਲੁਕ ਜਾਂਦਾ ਸੀ, ਰਾਤ ਦੇ ਟਾਈਮ ਜਿਹੜਾ ਸ਼ਬ ਖੂਨ ਮਾਰਦਾ ਸੀ ਬਸਤੀਆਂ ਤੇ ਇੱਧਰ ਉੱਧਰ। ਨਾਲੇ ਇਹਦੀ ਡਿਊਟੀ ਇਹ ਸੀ ਕਿ ਤੂੰ ਪਤਾ ਕਰ ਕਿ ਮੁਸਲਮਾਨ ਕੈਦੀ ਕਿੱਥੇ ਨੇ। ਇਹ ਵੀ ਜਿਹੜਾ ਵੇ ਮਕਰਾਨ ਆ ਕੇ ਮਿਲਿਆ। ਨਾਲ ਜਿਹੜਾ ਮੁਹੰਮਦ ਬਿਨ ਕਾਸਮ ਦਾ ਨਾਇਬ ਜਿਹੜਾ ਸੀ ਉਹ ਵੀ ਸਨ।
ਮੁਹੰਮਦ ਬਿਨ ਕਾਸਮ ਨੇ ਜਦੋਂ ਮਕਰਾਨ ਤੋਂ ਰਾਹ ਲਿਆ ਦੀਬਲ ਵਾਲੇ ਪਾਸੇ ਦਾ, ਤੇ ਉਹਨੇ 500 ਘੋੜਸਵਾਰ ਜਿਹੜੇ ਨੇ ਉਹਨਾਂ ਨੂੰ ਚੁਣਿਆ। ਉਹਨਾਂ ਨੂੰ ਚੁਣ ਕੇ ਇਹ ਹੋ ਗਿਆ ਹਰਮਨ ਬੇਲੇ ਵਾਲੇ ਪਾਸੇ, ਕਿਉਂਕਿ ਇਤਲਾਹ ਪਹਿਲੇ ਮਿਲ ਚੁੱਕੀ ਸੀ ਕਿ ਰਾਜਾ ਦਾਹਰ ਦੀ ਇੱਕ ਬੜੀ ਵੱਡੀ ਫੌਜ ਜਿਹੜੀ ਹੈ ਉਹ ਹਰਮਨ ਬੇਲਾ, ਅੱਜ ਕੱਲ ਉਹਦਾ ਨਾਂ ਲਸਬੇਲਾ ਵੇ, ਉੱਥੇ ਪਹੁੰਚ ਰਹੀ ਹੈ, ਤਾਂ ਕਿ ਮੁਸਲਮਾਨਾਂ ਨੂੰ ਜਿਹੜਾ ਹਰਮਨ ਬੇਲਾ ਵਾਲਾ ਪਹਾੜੀ ਦਰਿਆਂ ਦਾ ਰਾਹ ਵੇ ਉਧਰੋਂ ਦੀ ਸਿੰਧ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਏ, ਮਜ਼ਾਮਤ ਕੀਤੀ ਜਾਏ। ਉਹਨੇ ਆਪਣਾ ਜਿਹੜਾ ਬਾਕੀ ਲਸ਼ਕਰ ਸੀ 11,500 ਦਾ ਲਸ਼ਕਰ ਜਿਹੜਾ ਸੀ, ਉਹਨੇ ਉਹਨੂੰ ਜਿਹੜਾ ਵੇ ਸਾਹਲ ਦੇ ਨਾਲ ਨਾਲ ਕਿਹਾ ਕਿ ਤੁਸੀਂ ਪਹੁੰਚੋ ਤੇ ਮੈਂ ਜਿਹੜਾ ਹਰਮਨ ਬੇਲਾ ਤੋਂ ਪਹੁੰਚ ਕੇ ਫਿਰ ਇਕੱਠੇ ਦੀਬਲ ਜਾਵਾਂਗੇ। ਅਗਰ ਰਾਹ 'ਚ ਕੋਈ ਮੁਸ਼ਕਲ ਹੋਈ ਮੈਨੂੰ ਤਲਾਹ ਕਰਨੀ ਹੈ, ਮੈਨੂੰ ਮੁਸ਼ਕਲ ਹੋਏਗੀ ਮੈਂ ਤੁਹਾਨੂੰ ਤਲਾਹ ਕਰਾਂਗਾ, ਤਾਂ ਕਿ ਇੱਕ ਦੂਸਰੇ ਨਾਲ ਰਾਬਤਾ ਰਵੇ। ਮੁਹੰਮਦ ਬਿਨ ਕਾਸਮ ਜਿਹੜਾ ਵੇ ਉਹ ਹਰਮਨ ਬੇਲਾ ਪਹੁੰਚ ਗਿਆ। ਹਰਮਨ ਬੇਲਾ ਪਹੁੰਚ ਕੇ ਜਦੋਂ ਉਹਨੇ ਵੇਖਿਆ ਉੱਥੇ ਰਾਜੇ ਦਾਹਰ ਦੇ ਜਿਹੜਾ ਸੀ ਸਿਪਾਹ ਸਲਾਰ, ਉਹਦਾ ਪੁੱਤਰ ਜਿਹੜਾ ਵੇ ਉਹਦਾ ਨਾਂ ਭੀਮ ਸਿੰਘ ਲਿਖਿਆ ਜਾਂਦਾ ਵੇ, ਬੋਲਿਆ ਜਾਂਦਾ ਵੇ ਤਰੀਖ 'ਚ ਕਿ ਭੀਮ ਸਿੰਘ ਜਿਹੜਾ ਵੇ ਉੱਥੇ 20,000 ਦਾ ਲਸ਼ਕਰ ਲੈ ਕੇ ਖਲੋਤਾ ਸੀ, ਜਿਹਦੇ ਵਿੱਚ ਘੋੜਸਵਾਰ ਤੇ ਪਿਆਦੇ ਸਨ। ਜਦੋਂ ਭੀਮ ਸਿੰਘ ਨੂੰ ਪਤਾ ਲੱਗਾ ਕਿ ਸਾਹਲ ਦੇ ਨਾਲ ਨਾਲ ਮੁਸਲਮਾਨਾਂ ਦਾ ਲਸ਼ਕਰ ਆ ਰਿਹਾ, ਉਹਨੇ ਆਪਣਾ ਲਸ਼ਕਰ ਉਥੋਂ ਸਲਾਹ ਮਸ਼ਵਰਾ ਕਰਕੇ ਤੇ ਉਹ ਸਾਹਲ ਵਾਲੇ ਪਾਸੇ ਨੂੰ ਗਿਆ ਤੇ ਕਿਲੇ ਦੇ ਵਿੱਚ ਜਿਹੜਾ ਇੱਕ 1,000-1,500 ਬੰਦੇ ਛੱਡ ਗਿਆ। ਮੁਹੰਮਦ ਬਿਨ ਕਾਸਮ ਜਦੋਂ ਹਰਮਨ ਬੇਲੇ ਦੇ ਕਿਲੇ ਪਹੁੰਚਿਆ ਹੈ, ਇਹਨੇ ਉੱਥੇ ਪਹੁੰਚਦਿਆਂ ਸਾਰੀ ਜਿਹੜਾ ਹੈ ਨਾ ਹਮਲਾ ਕਰ ਦਿੱਤਾ। ਹਮਲਾ ਕੀਤਾ, ਰਾਤ ਪੈ ਗਈ। ਰਾਤ ਨੂੰ ਇਹਨੇ ਆਪਣੇ ਸਿਪਾਹੀਆਂ ਕੋਲੋਂ ਦੀਵਾਰ ਜਿਹੜੀ ਹੈ ਕਿਲੇ ਦੀ, ਫਸੀਲ ਜਿਹੜੀ ਸੀ ਉਹਨੂੰ ਟੱਪਿਆ, ਕੰਧ ਨੂੰ, ਤੇ ਕਿਲਾ ਫਤਿਹ ਕਰ ਲਿਆ। ਜਦੋਂ ਕਿਲਾ ਫਤਿਹ ਹੋ ਗਿਆ ਤੇ ਖਬਰ ਗਈ, ਜਿਹੜੇ ਲੋਕ ਭੱਜ ਗਏ ਕੰਧਾਂ ਤੋਂ ਛਾਲਾ ਮਾਰ ਕੇ ਜਾਂ ਉਤਰ ਕੇ ਮੁਹੰਮਦ ਬਿਨ ਕਾਸਮ ਦੇ ਡਰ ਤੋਂ, ਉਹਨਾਂ ਨੇ ਜਾ ਕੇ ਭੀਮ ਸਿੰਘ ਨੂੰ ਕਿਹਾ ਕਿਲੇ ਦੇ ਉੱਤੇ ਮੁਸਲਮਾਨਾਂ ਨੇ ਹਮਲਾ ਕਰ ਦਿੱਤਾ, ਉਹਨਾਂ ਨੇ ਸਾਡੇ ਨਾਲ ਚਾਲ ਚੱਲੀ ਹੈ। ਉਹ ਭੀਮ ਸਿੰਘ ਉਹਨਾਂ ਪੈਰਾਂ ਤੋਂ ਵਾਪਸ ਮੁੜਿਆ। ਵਾਪਸ ਮੁੜ ਕੇ ਜਿਹੜਾ ਵੇ ਉਹਨੇ ਹਰਮਨ ਬੇਲੇ ਦੇ ਕਿਲੇ ਦੇ ਬਾਹਰ ਜਿਹੜਾ ਖੈਮੇ ਲਾਏ, ਤੀਰਅੰਦਾਜ਼ੀ ਹੁੰਦੀ ਰਹੀ। ਇਹਦੇ ਦੌਰਾਨ ਜਿਹੜਾ ਵੇ ਮੁਹੰਮਦ ਬਿਨ ਕਾਸਮ ਨੇ 5 ਹਲਕਾਰੇ ਜਿਹੜੇ ਨੇ ਤੇਜ਼ ਤਰੀਨ ਜਿਹੜੇ ਘੋੜਸਵਾਰ ਨੇ ਉਹਨਾਂ ਨੂੰ ਕਿਹਾ ਕਿ ਮੁਖਤਲਿਫ ਸਿਮਤਾਂ ਚੋਂ ਜਾਓ, ਦੁਸ਼ਮਣ ਤੋਂ ਬਚਦੇ ਬਚਾਉਂਦੇ, ਤੇ ਮੇਰੇ ਨਾਇਬ ਤੱਕ ਜਿਹੜਾ ਵੇ ਮੇਰਾ ਖਤ ਰੁਕਾ ਪਹੁੰਚਾਓ ਤੇ ਉਹਨੂੰ ਕਹੋ ਕਿ ਇੱਧਰ ਆਏ। ਉਹ ਜਿਹੜਾ ਜਦੋਂ ਉਹਦੇ ਨਾਇਬ ਦੇ ਕੋਲ ਜਿਹੜਾ ਵੇ ਉਹ ਗਿਆ ਖਤ, ਉਹਨੇ ਉਧਰ ਦਾ ਮੂੰਹ ਕੀਤਾ। ਇਹ ਬਕਾਇਦਾ ਹਰਮਨ ਬੇਲੇ ਦੀ ਪਹਿਲੀ ਝੜਪ ਸੀ ਜਿਹੜੀ ਮੁਹੰਮਦ ਬਿਨ ਕਾਸਮ ਜਿੱਤ ਗਿਆ, ਲੇਕਿਨ ਵੱਡੀ ਮੁਸ਼ਕਲ 'ਚ ਪੈ। ਹੁਣ ਜਿਹੜਾ ਜਦੋਂ ਉਹਦੇ ਨਾਇਬ ਨੂੰ ਖਤ ਮਿਲਿਆ, ਉਹਨੇ ਹਰਮਨ ਬੇਲੇ ਵਾਲੇ ਪਾਸੇ ਜਿਹੜਾ ਵੇ ਲਸ਼ਕਰ ਦਾ ਮੂੰਹ ਕੀਤਾ, ਘੋੜੇ ਦੜਾ ਦਿੱਤੇ। ਜਿਹੜੇ ਸ਼ੁਤਰ ਸਨ ਸਵਾਰ ਊਂਟਾਂ ਤੇ ਜਿਹੜੇ ਫੌਜੀ ਸਨ ਉਹਨਾਂ ਦਾ ਵੀ ਉਧਰ ਨੂੰ ਮੂੰਹ ਕਰ ਦਿੱਤਾ, ਤੇ ਸਮਾਨ ਵਾਲੇ ਊਂਟਾਂ ਨੂੰ ਕਿਹਾ ਤੁਸੀਂ ਇੱਥੇ ਰੋਕ ਕੇ ਇੰਤਜ਼ਾਰ ਕਰੋ। ਜਦੋਂ ਉਹ ਪਹੁੰਚਿਆ, ਉਸ ਤੇ ਪਹੁੰਚਣ ਤੋਂ ਪਹਿਲਾਂ ਜਿਹੜਾ ਵੇ ਭੀਮ ਸਿੰਘ ਜਿਹੜਾ ਸੀ ਉਹਨੇ ਸ਼ਹਿਰ ਦੇ ਸੱਜੇ ਤੇ ਖੱਬੇ ਪਹਾੜੀਆਂ ਸਨ, ਉੱਥੇ ਆਪਣੇ ਤੀਰਅੰਦਾਜ਼ ਚਾੜ ਦਿੱਤੇ ਸਨ, ਤਾਂ ਕਿ ਜਦੋਂ ਮੁਸਲਮਾਨਾਂ ਦਾ ਲਸ਼ਕਰ ਜਿਹੜਾ ਬਾਕੀ ਏ ਅਗਰ ਉਹ ਆਂਦਾ ਵੇ ਤੇ ਅਸੀਂ ਉਹਨੂੰ ਜਿਹੜਾ ਮਾਰ ਦਾਂਗੇ। ਠੀਕਰੀ ਪਿਆਰਾ ਲਾ ਕੇ ਬਹਿ ਗਏ। ਤੇ ਇਹ ਜਿਹੜੀ ਸੂਰਤ ਹਾਲ ਹੈ, ਮੁਹੰਮਦ ਬਿਨ ਕਾਸਮ ਪਹਿਲੇ ਹਲਕਾਰਾ ਦੜਾ ਚੁੱਕਿਆ ਸੀ ਆਪਣੇ ਨਾਇਬ। ਹੁਣ ਉਹਦਾ ਨਾਇਬ ਜਦੋਂ ਉੱਥੇ ਆਇਆ, ਉੱਥੇ ਆ ਕੇ ਇਹ ਸੂਰਤ ਹਾਲ ਬਣੀ ਕਿ ਉਹਦੇ ਕੋਲ ਪਹਿਲਾਂ ਤਲਾਹ ਪਹੁੰਚ ਗਈ ਸੀ। ਉਹਨੇ ਤਲਾਹ ਪੜ੍ਹੀ, ਉਹਨੇ ਆਪਣੇ ਬਾਤੇ ਜਿਹੜੇ ਨੇ ਘੋੜਸਵਾਰ ਜਿਹੜੇ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੋਵੋ ਪੈਦਲ ਹੋ ਕੇ ਪਹਾੜਾਂ ਤੇ ਚੜੋ, ਦੁਸ਼ਮਣ ਦਾ ਸ਼ਿਕਾਰ ਕਰੋ ਤਾਂ ਕਿ ਸਾਨੂੰ ਮੁਸ਼ਕਲ ਨਾ ਹੋਏ। ਤੇ ਆਪ ਉਹਨੇ 1500 ਤੋਂ 2000 ਬੰਦਾ ਆਪਣੇ ਨਾਲ ਰੱਖਿਆ, ਘੋੜਸਵਾਰਾਂ ਦਾ ਲਸ਼ਕਰ, ਤਾਂ ਕਿ ਦੁਸ਼ਮਣ ਦੇ ਜਦੋਂ ਵਿਚਕਾਰਲੇ ਵਾਲੇ ਪਹਿਲੂ ਤੇ, ਯਾਨੀ ਕਿ ਕਲਬ ਜਿਹਨੂੰ ਅਸੀਂ ਕਹਿੰਦੇ ਆ, ਉਹਦੇ ਤੇ ਜਦੋਂ ਹਮਲਾ ਕਰਾਂਗੇ ਤੇ ਅਸੀਂ ਤੇਜ਼ ਰਫ਼ਤਾਰੀ ਨਾਲ ਕਰਾਂਗੇ। ਕਿ ਮੁਸਲਮਾਨਾਂ ਨੇ ਪਹਾੜਾਂ ਦੇ ਉੱਤੇ ਸੱਜੇ ਖੱਬੇ ਜਿਹੜਾ ਵੇ ਚੜ ਗਏ। ਹੁਣ ਜਿਹੜਾ ਵਿਚਕਾਰਲਾ ਲਸ਼ਕਰ ਸੀ
ਉਹਨੂੰ ਅਗਾਂਹ ਵਧਾਇਆ। ਮੁਹੰਮਦ ਬਿਨ ਕਾਸਮ ਦੇ ਨੈਬ ਨੇ, ਉਹਦੇ ਨੈਬ ਦਾ ਨਾਂ ਕਿਸੇ ਨੇ ਲਿਖਿਆ ਮੁਹੰਮਦ ਬਿਨ ਹਰੂਨ। ਮੁਹੰਮਦ ਬਿਨ ਹਰੂਨ ਨੇ ਇਧਰੋਂ ਲਸ਼ਕਰ ਨੂੰ ਵੇਖਿਆ ਕਿ ਕੰਮ ਖਰਾਬ ਹੋਣ ਡਿਆ ਕਿਲੇ ਦੇ ਆਲੇ ਦੁਆਲੇ, ਉਹਨੇ ਇਧਰੋਂ ਹਮਲਾ ਕਰ ਦਿੱਤਾ। ਉਨੀ ਦੇਰ ਤੱਕ ਜਿਹੜੇ ਲੋਕ ਪਹਾੜਾਂ ਤੇ ਚਾੜੇ ਸੀ ਉਹਨਾਂ ਨੇ ਪਹਾੜਾਂ ਦਾ ਕੰਟਰੋਲ ਹਾਸਲ ਕਰ ਲਿਆ। ਪਹਾੜਾਂ ਦੇ ਉੱਤੇ ਜੰਗ ਚੱਲਣ ਡਈ ਸੀ, ਉਹਨਾਂ ਨੂੰ ਨਹੀਂ ਸੀ ਪਤਾ ਥੱਲੇ ਕੀ ਹੈ। ਥੱਲੇ ਜਦੋਂ ਫਿਰ ਘੋੜੇ ਦੌੜੇ ਦੋਵਾਂ ਪਾਸਿਆਂ ਦੇ, ਤੇ ਭੀਮ ਸਿੰਘ ਜਿਹੜਾ ਵੇ ਇਹਨੇ ਮੁਸਲਮਾਨਾਂ ਦੇ ਛੋਟੇ ਜਿਹੇ ਲਸ਼ਕਰ ਨੂੰ ਜਦੋਂ ਆਂਦਿਆਂ ਵੇਖਿਆ ਤੇ ਉਹਦੇ ਵੱਲ ਘੋੜੇ ਦੜਾ ਦਿੱਤੇ। ਲਸ਼ਕਰ ਭੀਮ ਸਿੰਘ ਦਾ ਵੱਡਾ ਸੀ। ਉਹਨਾਂ ਨੇ ਪਿਛਾਂਹ ਮੁੜੇ, ਮੁਸਲਮਾਨ ਜਿਹੜੇ ਨੇ ਉਹਨਾਂ ਨੇ ਜੰਗੀ ਚਾਲ ਚੱਲਣੀ ਸੀ, ਉਹਨਾਂ ਨੇ ਜੰਗੀ ਚਾਲ ਚੱਲੀ। ਜੰਗੀ ਚਾਲ ਚੱਲਣ ਤੋਂ ਬਾਅਦ ਜਿਹੜਾ ਵੇ ਉਹ ਪਿਛਾਂਹ ਮੁੜੇ, ਅੱਗੇ ਤੱਕ ਗਏ। ਉਨੀ ਦੇਰ ਤੱਕ ਜਿਹੜੇ ਪਹਾੜੀਆਂ ਵਾਲੇ ਮੁਸਲਮਾਨ ਸਨ ਉਹਨਾਂ ਨੇ ਪਹਾੜੀਆਂ ਦਾ ਕਬਜ਼ਾ ਲੈ ਕੇ ਆਪਣੀਆਂ ਪੋਜੀਸ਼ਨਾਂ ਸਾਂਭ ਲਈਆਂ ਸੀ। ਫਿਰ ਮੁਸਲਮਾਨ ਵਾਪਸ ਆ ਕੇ ਸੀਨੇ 'ਚ ਸੀਨਾ ਵੱਜਾ। ਜਦੋਂ ਵਾਪਸ ਆਏ ਫਿਰ ਇਧਰੋਂ ਭੀਮ ਸਿੰਘ ਨੇ ਕਿਲੇ ਵੱਲ ਦੌੜ ਲਾਈ ਤੇ ਉਹਨਾਂ ਦੋ ਪਹਾੜੀਆਂ ਦੇ ਦਰਮਿਆਨ ਆ ਕੇ ਜਿਹੜਾ ਜੰਗ ਹੋਈ, ਆਪੋ ਧਾਪੀ ਪੈ ਗਈ। ਹਰ ਬੰਦਾ ਦੂਸਰੇ ਬੰਦੇ ਨਾਲ ਭਿੜ ਗਿਆ, ਤਲਵਾਰਾਂ ਚੱਲੀਆਂ। ਸ਼ਾਮ ਹੋ ਗਈ, ਤਲਵਾਰਾਂ ਚੱਲਦੀਆਂ। ਹਿੰਦੂ ਲਸ਼ਕਰ ਦਾ ਬੜਾ ਨੁਕਸਾਨ ਹੋਇਆ, ਮੁਸਲਮਾਨਾਂ ਦਾ ਵੀ ਨੁਕਸਾਨ। ਹਿੰਦੂ ਲਸ਼ਕਰ ਨੇ ਜਦੋਂ ਵੇਖਿਆ ਕਿ ਹੁਣ ਸਾਡਾ ਵੱਸ ਨਹੀਂ ਚੱਲਦਾ, ਇਸ ਤੋਂ ਪਹਿਲਾਂ ਜਿਹੜਾ ਮੁਹੰਮਦ ਬਿਨ ਕਾਸਮ ਨੇ ਸ਼ਹਿਰ ਦਾ ਬੂਹਾ ਖੋਲ ਕੇ ਬਾਹਰ ਆ ਗਿਆ ਸੀ। ਦੋ ਪਾਸਿਓਂ ਘੇਰੇ 'ਚ ਆ ਗਏ ਸਨ। ਉਸ ਵਜ੍ਹਾ ਤੋਂ ਹੜਬੋਂਗ ਜਿਹੜਾ ਪਿਆ ਵੇ ਉਹਨੇ ਬੜਾ ਕੰਮ ਖਰਾਬ ਕੀਤਾ। ਭੀਮ ਸਿੰਘ ਵਾਸਤੇ ਉਹਦੀ ਫੌਜ ਨਹੀਂ ਸੰਭਲੀ, ਤਿੱਤਰ ਬਿੱਤਰ ਹੋ ਗਏ। ਭੀਮ ਸਿੰਘ ਆਪ ਗ੍ਰਿਫਤਾਰ ਹੋਇਆ। ਹਰਮਨ ਬੇਲਾ ਜਿਹੜਾ ਵੇ ਉਹ ਪੂਰਾ ਕਬਜ਼ੇ 'ਚ ਆ ਗਿਆ। ਮੁਸਲਮਾਨਾਂ ਦੇ ਕਿਲੇ ਦੇ ਉੱਤੇ ਮੁਸਲਮਾਨਾਂ ਦਾ ਝੰਡਾ ਲਾ ਦਿੱਤਾ ਗਿਆ। ਫਿਰ ਜਦੋਂ ਭੀਮ ਸਿੰਘ ਜਿਹੜਾ ਵੇ ਉਹ ਗ੍ਰਿਫਤਾਰ ਹੋ ਕੇ ਮੁਹੰਮਦ ਬਿਨ ਕਾਸਮ ਦੇ ਸਾਹਮਣੇ ਆਇਆ ਤੇ ਉਹਨੇ ਉਹਨੂੰ ਕਿਹਾ, ਜੀ ਮੇਰੇ ਨਾਲ ਕੀ ਸਲੂਕ ਕਰੋਗੇ? ਉਹਨੇ ਕਿਹਾ, ਤੂੰ ਬਹਾਦਰ ਸਲਾਰ ਹੈ, ਬਹਾਦਰ ਆਦਮੀ ਹੈ, ਮੈਂ ਬਹਾਦਰਾਂ ਦੀ ਕਦਰ ਕਰਨਾ, ਇਸ ਲਈ ਮੈਂ ਤੈਨੂੰ ਕੁਛ ਨਹੀਂ ਕਹਾਂਗਾ ਤੇ ਮੈਂ ਤੈਨੂੰ ਮਾਫ ਕਰਨਾ। ਤੂੰ ਜਦੋਂ ਸਹੀ ਹੋਏਗਾ ਤੂੰ ਵਾਪਸ ਚਲਾ ਜਾਈਂ। ਬਾਕੀਆਂ ਦੇ ਨਾਲ ਵੀ ਇੰਝ ਕੀਤਾ। ਇਸ ਦੌਰਾਨ ਉੱਤੇ ਇੱਕ ਬੁੱਢਾ ਜਿਹੜਾ ਨਾ ਕੈਦੀ ਸੀ, ਵਾਹਵਾ ਉਮਰ ਦਾ, ਉਹ ਵੀ ਫੜਿਆ ਗਿਆ। ਜਦੋਂ ਫੜਿਆ ਗਿਆ ਉਹਦੇ ਕੁਝ ਸਵਾਲ ਜਵਾਬ ਜਿਹੜੇ ਨੇ ਨਾ ਮੁਹੰਮਦ ਬਿਨ ਕਾਸਮ ਨਾਲ ਹੋਏ, ਜਿਹੜੇ ਬੜੇ ਦਿਲਚਸਪ ਸਨ, ਉਹ ਮੈਂ ਤੁਹਾਡੀ ਖਿਦਮਤ 'ਚ ਪੇਸ਼ ਕਰ। ਉਹਨੇ ਜਦੋਂ ਮੁਹੰਮਦ ਬਿਨ ਕਾਸਮ ਨੂੰ ਵੇਖਿਆ, ਉਹਨੇ ਕਿਹਾ, ਨਿੱਕਾ ਜਿਹਾ ਮਾੜਕੂ ਜਿਹਾ ਮੁੰਡਾ ਵੇ, ਇਹ ਇਹਨਾਂ ਦਾ ਸਲਾਰ। ਉਹਨੇ ਪੁੱਛਿਆ, ਜੀ ਤੁਸੀਂ ਸਲਾਰ ਹੋ? ਉਹਨੇ ਕਿਹਾ, ਹਾਂਜੀ ਮੈਂ ਵਾਂ। ਉਹਨੇ ਕਿਹਾ, ਜੀ ਤੁਸੀਂ ਮੈਨੂੰ ਛੱਡ ਕਿਉਂ ਦਿੱਤਾ? ਉਹਨੇ ਕਿਹਾ, ਅਸੀਂ ਤੇ ਦੁਸ਼ਮਣ ਕਿਸੇ ਵੀ ਹਾਲਤ 'ਚ ਹੋਏ ਅਸੀਂ ਉਹਨੂੰ ਨਹੀਂ ਮਾਫ ਕਰਦੇ, ਤੁਸੀਂ ਇੰਜ ਕਿਉਂ ਕੀਤਾ? ਉਹਨੇ ਕਿਹਾ, ਸਾਡਾ ਮਕਸਦ ਦੁਸ਼ਮਣ ਨੂੰ ਤਬਾਹ ਕਰਨਾ ਨਹੀਂ, ਉਹਨੂੰ ਸਿੱਧਾ ਰਾਹ ਵਹਾਣਾ ਵੇ। ਬੁੱਢਾ ਹੈਰਾਨ ਹੋ ਗਿਆ। ਫਿਰ ਉਹਨੇ ਕਿਹਾ, ਬੁੱਢੇ ਨੇ, ਉਹਨੇ ਕਿਹਾ, ਕੋਈ ਬੰਦਾ ਤੇਰੇ ਤੇ ਫਤਹ ਨਹੀਂ ਕਰ ਸਕਦਾ, ਕੋਈ ਬੰਦਾ ਤੈਨੂੰ ਹਰਾ ਨਹੀਂ ਸਕਦਾ। ਉਹਨੇ ਕਿਹਾ, ਤੈਨੂੰ ਇੱਕ ਹੋਰ ਗੱਲ ਦੱਸਦਾ, ਜਿਨ੍ਹਾਂ ਨੂੰ ਅੱਜ ਤੂੰ ਛੱਡ ਦਿੱਤਾ ਹੈ ਨਾ, ਇਹਨਾਂ ਨੇ ਤੇਰਾ ਸਾਥ ਦੇਣਾ ਕਿਸੇ ਨਾ ਕਿਸੇ ਟਾਈਮ ਜ਼ਾਲਮ ਰਾਜਿਆਂ ਦੇ ਖਿਲਾਫ। ਇਹ ਵੀ ਤੇਰੇ ਹੀ ਫੌਜੀ ਹੋਣਗੇ। ਅੱਜ ਤੂੰ ਇਹਨਾਂ ਤੇ ਰਹਿਮ ਕੀਤਾ, ਕੱਲ ਨੂੰ ਇਹ ਤੇਰੇ ਵੱਲ ਆ ਕੇ ਖਲੋਣਗੇ। ਉਹ ਟਾਈਮ ਲਾਗੇ ਵੇ, ਦੂਰ ਨਹੀਂ। ਇਹ ਜੀ ਗੱਲ ਹੋਈ। ਇਸ ਮਾਰਕੇ ਦੇ ਵਿੱਚ ਜਿਹੜਾ ਵੇ 5000 ਤੋਂ ਜ਼ਿਆਦਾ ਤਿਗਰੀ ਲਿਖਦਾ ਵੇ ਕਿ ਜਿਹੜੇ ਸਨ ਹਿੰਦੂ ਸਿਪਾਹੀ ਉਹ ਮਾਰੇ ਗਏ। ਕੋਈ 300 ਤੋਂ 350 ਜਿਹੜੇ ਮੁਸਲਮਾਨ ਸਨ ਉਹ ਮਾਰੇ ਗਏ। ਤੇ ਜਦੋਂ ਭੀਮ ਸਿੰਘ ਤੇ ਮੁਹੰਮਦ ਬਿਨ ਕਾਸਮ ਦਾ ਮੁਕਾਲਮਾ ਹੋਇਆ ਛੋਟਾ ਜਿਹਾ, ਭੀਮ ਸਿੰਘ ਨੇ ਕਿਹਾ, ਜੀ ਮੈਂ ਸਲਾਰ ਹਾਂ, ਤੂੰ ਮੈਨੂੰ ਮਾਰ ਦੇਂਗਾ? ਉਹਨੇ ਕਿਹਾ, ਮੈਂ ਤੈਨੂੰ ਨਹੀਂ ਮਾਰਾਂਗਾ, ਮੈਂ ਤੈਨੂੰ ਛੱਡਾਂਗਾ। ਉਹਨੇ ਕਿਹਾ, ਵਜ੍ਹਾ ਛੱਡਣ ਦੀ? ਉਹਨੇ ਕਿਹਾ, ਛੱਡਣ ਦੀ ਵਜ੍ਹਾ ਹੈ ਵੇ ਕਿ ਤੂੰ ਦੁਸ਼ਮਣ ਹੈ। ਸਾਡਾ ਮਜ਼ਹਬ ਸਾਨੂੰ ਸਿਖਾਉਂਦਾ ਹੈ ਕਿ ਦੁਸ਼ਮਣ ਤੇ ਰਹਿਮ ਦਿਲੀ ਕਰੋ। ਜਦੋਂ ਉਹ ਬੇਬਸ ਹੋਏ, ਜਦੋਂ ਜ਼ਖਮੀ ਹੋਏ, ਇੰਤਜ਼ਾਰ ਕਰੋ ਉਹਦਾ ਕਿ ਸਿਹਤਮੰਦ ਹੋਏ, ਉਸ ਤੋਂ ਬਾਅਦ ਉੱਤੇ ਤੇ ਹਮਲਾ। ਇਸ ਤਰ੍ਹਾਂ ਜਿਹੜਾ ਹਰਮਨ ਬੇਲਾ, ਲਸ ਬੇਲਾ ਜਿਹੜਾ ਹੈ ਉਹ ਮੁਹੰਮਦ ਬਿਨ ਕਾਸਮ ਨੇ ਫਤਹ ਕਰ ਲਿਆ। ਉੱਥੇ ਇੰਤਜ਼ਾਮ ਸਾਰੇ ਆਪਣੇ ਸਾਂਭੇ, ਅਗਲੀ ਮੰਜ਼ਲ ਵੱਲ ਚੱਲੇ। ਹੋਰ ਲਈ ਤੁਹਾਨੂੰ ਜਿਹੜਾ ਵੇ ਵੀਡੀਓ 'ਚ ਦੱਸਾਂਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ,
ਸ਼ੇਅਰ ਕਰੋ ਤਾਂ ਕਿ ਬਹੁਤੇ ਤੋਂ ਬਹੁਤੇ ਲੋਕਾਂ ਨੂੰ ਤਰੀਖ ਦਾ ਪਤਾ ਲੱਗ ਸਕੇ। ਸਾਨੂੰ ਇਜਾਜ਼ਤ ਦੇਵੋ। ਰੱਬ ਰਾਖਾ।